ਖਾਲਸਾ 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 ਮੇਰੀ ਜਾਨ ਕੀ ਜਾਨ, ਖਾਲਸਾ ਮੇਰੀ ਜਾਨ ਕੀ ਜਾਨ, ਮੇਰੀ ਜਾਨ ਕੀ ਜਾਨ, ਮੇਰੀ ਜਾਨ ਕੀ ਜਾਨ, ਮੇਰੀ ਜਾਨ ਕੀ ਜਾन, मेरी जान की जान। खालसा 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 मेरी जान की जान। वाह वाह गोविंद सिंह के आते गुरु चेला जी, वाह वाह गोविंद सिंह आते हर सच्चे तख्त रचाया सत संगत मिलाओ सारे हर सच्चे तख्त रचाया सत संगत मिलाओ हर ਅੱਜ ਤੋਂ ਠੀਕ 39 ਸਾਲ ਪਹਿਲਾਂ ਸਰਬੱਤ ਖਾਲਸਾ ਵੱਲੋਂ ਥਾਪੀ ਗਈ 5 ਮੈਂਬਰੀ ਕਮੇਟੀ ਨੇ 29 ਅਪ੍ਰੈਲ 1986 ਦੇ ਵਿੱਚ ਖਾਲਿਸਤਾਨ ਦਾ ਐਲਾਨ ਕੀਤਾ ਸੀ। ਭਾਵ ਕਿ ਗੁਰੂ ਖਾਲਸੇ ਨੂੰ ਉਹਦਾ ਆਪਣਾ ਰਾਜ ਖਾਲਿਸਤਾਨ ਬਖਸ਼ਿਆ ਸੀ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਕਸਰ ਕਿਹਾ ਕਰਦੇ ਸਨ ਹਿੰਦ ਹਕੂਮਤ ਨੂੰ ਕਿ ਸਿੱਖ ਹਿੰਦੁਸਤਾਨ ਦੇ ਨਾਲ ਰਹਿਣਾ ਚਾਹੁੰਦੇ ਆ, ਵੱਖ ਨਹੀਂ ਹੋਣਾ ਚਾਹੁੰਦੇ, ਪਰ ਬਰਾਬਰ ਦੇ ਸ਼ਹਿਰੀ ਬਣ ਕੇ, 2 ਨੰਬਰ ਦੇ ਸ਼ਹਿਰੀ ਨਹੀਂ, ਵਿਤਕਰੇ ਦੇ ਨਾਲ ਨਹੀਂ, 1 ਨੰਬਰ ਦੇ ਬਰਾਬਰ ਦੇ ਸ਼ਹਿਰੀ ਬਣ ਕੇ। ਪਰ ਉਹਦੀ ਇੱਕ ਸ਼ਰਤ ਹੈ, ਕਿਉਂਕਿ ਭਾਰਤੀ ਹਕੂਮਤ ਦੇ ਮਨਸੂਬੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਉਹਨਾਂ ਦੇ ਸਾਥੀ ਤੇ ਸਮੁੱਚੀ ਸਿੱਖ ਲੀਡਰਸ਼ਿਪ ਜਿਹੜੀ ਇਮਾਨਦਾਰ ਸੀ, ਉਹ ਸਮਝ ਚੁੱਕੀ ਸੀ ਕਿ ਹਿੰਦੁਸਤਾਨ ਦੀ ਹਕੂਮਤ ਦੀ ਨੀਅਤ ਦੇ ਵਿੱਚ ਖੋਟ ਹੈ, ਨੀਅਤ ਇਹਨਾਂ ਦੀ ਸਾਫ਼ ਨਹੀਂ। ਇਸ ਲਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਗੱਲ ਸਪਸ਼ਟਤਾ ਦੇ ਨਾਲ ਕਹਿ ਦਿੱਤੀ ਸੀ ਕਿ ਖਾਲਸਾ ਜੀ ਜਿਸ ਦਿਨ ਹਿੰਦੁਸਤਾਨ ਦੀ ਨਾਪਾਕ ਫੌਜ ਦੇ ਪੈਰ ਹਰਮੰਦਰ ਸਾਹਿਬ ਦੀ ਹਦੂਦ ਦੇ ਵਿੱਚ ਪਏ, ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸੋ ਖਾਲਸਾ ਜੀ ਉਹ ਦਿਨ 1984 ਦੇ ਵਿੱਚ ਇੱਕ ਘੱਲੂ ਘਾਰੇ ਦੇ ਰੂਪ ਦੇ ਵਿੱਚ ਸਿੱਖ ਕੌਮ ਦੇ ਦਰਪੇਸ਼ ਹੈ, ਜਦੋਂ ਟੈਂਕਾਂ, ਤੋਪਾਂ ਤੇ ਹਵਾਈ ਸੈਨਾ ਦੀ ਮਦਦ ਦੇ ਨਾਲ ਹਿੰਦੁਸਤਾਨ ਦੀ ਹਕੂਮਤ ਨੇ ਸਿੱਖਾਂ ਦੇ ਖਿਲਾਫ ਨਸਲ ਕੁਸ਼ੀਆਂ ਦਾ ਦੌਰ ਹੈ ਜਿਹੜਾ ਉਹ ਓਪਨਲੀ ਸ਼ੁਰੂ ਕੀਤਾ। ਉਹਨਾਂ ਨੇ ਨਾ ਸਿਰਫ ਸਾਡੇ ਜਾਨ ਤੋਂ ਪਿਆਰੇ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਨੂੰ ਢਹਿ ਢੇਰੀ ਕੀਤਾ, ਪਰ ਉਹਦੇ ਨਾਲ ਨਾਲ ਸਿੱਖਾਂ ਦੇ ਜਾਨ ਤੋਂ ਪਿਆਰੇ ਸਰਵਸ੍ਰੇਸ਼ਟ ਧਰਮ ਸਥਾਨ ਸ਼੍ਰੀ ਦਰਬਾਰ ਸਾਹਿਬ ਦੀ ਬਿਲਡਿੰਗ ਦੇ ਉੱਤੇ ਵੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯਾਦ ਭੀੜ ਦੇ ਵਿੱਚ ਵੀ ਗੋਲੀਆਂ ਮਾਰੀਆਂ। ਕੀਰਤਨ ਕਰ ਰਹੇ ਰਾਗੀ ਸਿੰਘਾਂ ਨੂੰ ਨਿਸ਼ਾਨਾ ਬਣਾਇਆ। ਉਸ ਦੇ ਇਵਜ਼ ਵਜੋਂ ਉੱਠੀ ਹੋਈ ਰੋਸ ਦੀ ਲਹਿਰ ਜਿਹੜੀ ਆ ਉਹਨੇ ਸਾਨੂੰ ਖਾਲਿਸਤਾਨ ਦੇ ਦਰਵਾਜ਼ੇ ਤੱਕ ਪਹੁੰਚਾਇਆ। ਸੋ ਯਾਦ ਰਹੇ, ਅੱਜ ਜਦੋਂ ਅਸੀਂ ਗੱਲ ਕਰਦੇ ਆ ਤੇ ਸਾਨੂੰ ਇਹ ਕਹਿਣਾ ਚਾਹੀਦਾ ਕਿ ਅਸੀਂ ਖਾਲਿਸਤਾਨ ਨੂੰ ਆਜ਼ਾਦ ਕਰਾਉਣਾ ਹੈ। ਅਸੀਂ ਖਾਲਿਸਤਾਨ ਬਣਾਉਣਾ ਨਹੀਂ। ਖਾਲਿਸਤਾਨ ਦੇ ਐਲਾਨਨਾਮੇ ਤੋਂ ਬਾਅਦ ਜਿਹੜੀ 2.5 ਲੱਖ ਸ਼ਹੀਦੀ ਪੰਜਾਬ ਦੀ ਧਰਤੀ ਤੇ ਹੋਈ ਹੈ, ਉਹਨੇ ਇੱਕ ਇੱਕ ਇੱਟ ਕਰਕੇ ਸਾਡਾ ਮਹਿਲ ਸਾਰਿਆ। ਅਸੀਂ ਬਸ ਲੈਂਟਰ ਪਾਣਾ, ਉਹ ਲੈਂਟਰ ਹੈ ਆਜ਼ਾਦੀ ਦਾ। ਅਸੀਂ ਜਦੋਂ ਤੱਕ ਆਜ਼ਾਦ ਨਹੀਂ ਹੋ ਜਾਂਦੇ ਅਸੀਂ ਉੱਥੇ ਮਹਿਫੂਜ਼ ਨਹੀਂ। ਕੁਝ ਲੋਕ ਇਹ ਕਹਿ ਦਿੰਦੇ ਨੇ ਕਿ ਉਹ ਗੱਲਾਂ ਪੁਰਾਣੀਆਂ ਹੋ ਗਈਆਂ, ਭੁੱਲ ਜਾਓ। ਇੱਕ ਤਾਜ਼ਾ ਮਿਸਾਲ ਹੈ ਹੁਣ ਜਿਹੜੀ ਹੁਣ ਪੈਦਾ ਹੋਈ ਹੈ, ਇਹ ਜਿਹੜੀ ਪਾਕਿਸਤਾਨ ਤੇ ਹਿੰਦ ਹਕੂਮਤ ਦੀ ਲੜਾਈ ਦੇ ਵਿੱਚੋਂ ਨਿਕਲੀ ਹੈ। ਇੱਥੇ ਨਿਸ਼ਾਨਾ ਬਣਾਇਆ ਗਿਆ ਸਿੱਖ ਹੋਮਲੈਂਡ ਨੂੰ, ਘਰ ਫੂਕੇ ਗਏ, ਸਾਡੇ ਜਵਾਨ ਸ਼ਹੀਦ ਹੋਏ। ਸਾਡੇ ਲੜਾਈ ਕਿਹਦੀ ਆ? ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ। ਸਾਡੇ ਲੀਡਰਾਂ ਨੇ, ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਿੱਕ ਠੋਕ ਕੇ ਉਸੇ ਪੰਜਾਬ ਦੀ ਧਰਤੀ ਦੇ ਉੱਤੇ ਬਹਿ ਕੇ ਕਿਹਾ ਕਿ ਸਿੱਖ ਕੌਮ ਲੜਾਈ ਨਹੀਂ ਚਾਹੁੰਦੀ, ਸ਼ਾਂਤੀ ਚਾਹੁੰਦੀ ਹੈ। ਜੇ ਹਿੰਦੁਸਤਾਨ ਨੇ ਪਾਕਿਸਤਾਨ ਦੇ ਨਾਲ ਲੜਨਾ ਤੇ ਗੁਜਰਾਤ ਦੇ ਵਿੱਚੋਂ ਲੜੋ, ਰਾਜਸਥਾਨ ਦੇ ਵਿੱਚੋਂ ਲੜੋ। ਸਾਨੂੰ ਇੱਥੇ ਲਾਸ਼ਾਂ ਗਿਣਨ ਦਾ ਹੋਰ ਸ਼ੌਕ ਨਹੀਂ ਆ। ਜੇ ਹਿੰਦੁਸਤਾਨ ਦੀ ਤੇ ਪਾਕਿਸਤਾਨ ਦੀ ਲੜਾਈ ਹੁੰਦੀ ਹੈ, ਜੇ ਉਹ ਨਿਊਕਲੀਅਰ ਦੇ ਵਿੱਚ ਤਬਦੀਲ ਹੁੰਦੀ ਹੈ ਤੇ ਸਭ ਤੋਂ ਵੱਧ ਖਤਰਾ ਜਿਹੜਾ, ਸਭ ਤੋਂ ਵੱਧ ਮੌਤਾਂ ਜਿਹੜੀਆਂ ਉਹ ਪੰਜਾਬ ਦੇ ਵਸਿੰਦਿਆਂ ਦੀਆਂ ਹੋਣੀਆਂ, ਚਾਹੇ ਉਹ ਹਿੰਦੁਸਤਾਨ ਦੀ ਕੈਦ ਵਾਲੇ ਪੰਜਾਬੀ ਹੋਣ ਜਾਂ ਪਾਕਿਸਤਾਨ ਦੇ ਪੰਜਾਬ ਵਿੱਚ ਰਹਿੰਦੇ ਪੰਜਾਬੀ ਹੋਣ। ਸਭ ਤੋਂ ਵੱਡਾ ਖਮਿਆਜਾ ਖਾਲਸਾ ਜੀ ਸਾਨੂੰ ਭਰਨਾ ਪੈਣਾ। ਇਸੇ ਕਰਕੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਦੀ ਸੋਚ ਦੇ ਉੱਤੇ ਪਹਿਰਾ ਦਿੰਦੇ ਹੋਏ ਸਰਦਾਰ ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਹਮੇਸ਼ਾ ਇਸ ਗੱਲ ਤੇ ਪਰਪੱਕ ਰਹੇ ਆ ਕਿ ਪੰਜਾਬ ਦੇ ਮਸਲੇ ਦਾ ਹੋਰ ਕੋਈ ਹੱਲ ਨਹੀਂ। ਪੰਜਾਬ ਦੇ ਮਸਲੇ ਦਾ ਇੱਕੋ ਹੀ ਇੱਕ ਹੱਲ ਹੈ ਕਿ ਸਾਡਾ ਜਿਹੜਾ ਕੌਮੀ ਕਰ ਖਾਲਿਸਤਾਨ ਹੈ, ਜਿਹਦੀ ਆਜ਼ਾਦੀ ਦਾ ਐਲਾਨ ਸਿੱਖਾਂ ਨੇ ਕੀਤਾ ਹੋਇਆ, ਉਹਨੂੰ ਛੱਡ ਕੇ ਯਮਨਾ ਤੋਂ ਪਰੇ ਹੋ ਜਾਓ ਤੇ ਉੱਧਰ ਜਾ ਕੇ ਤੁਸੀਂ ਚਾਹੇ ਚੀਨ ਨਾਲ ਲੜੋ, ਰੂਸ ਨਾਲ ਲੜੋ, ਤੁਸੀਂ ਬੰਗਲਾਦੇਸ਼ ਨਾਲ ਲੜੋ, ਪਾਕਿਸਤਾਨ ਨਾਲ। ਵੈਸੇ ਤਾਂ ਅਸੀਂ ਲੜਾਈ ਦੇ ਹੱਕ 'ਚ ਵੀ ਲੜਾਈ ਨਹੀਂ ਹੋਣੀ ਚਾਹੀਦੀ, ਪਰ ਫਿਰ ਵੀ ਜੇ ਤੁਹਾਨੂੰ ਆਪਣੇ ਜਵਾਕ ਮਰਵਾਉਣ ਦਾ ਸ਼ੌਂਕ ਹੈ ਤਾਂ ਪਰਲੇ ਬਾਰਡਰਾਂ ਤੇ ਜਾ ਕੇ ਮਰਵਾਓ। ਅਸੀਂ ਸਿੱਖ ਕੌਮ ਇੱਕ ਸ਼ਾਂਤੀ ਦਾ ਮਸੀਹਾ ਬਣ ਕੇ, ਇੱਕ ਬਫਰ ਸਟੇਟ ਬਣ ਕੇ, ਜਿਹੜਾ ਕਾਮਰੇਡ ਚੀਨ, ਇਸਲਾਮਿਕ ਪਾਕਿਸਤਾਨ ਤੇ ਹਿੰਦੁਸਤਾਨ ਦੇ ਵਿੱਚ ਇੱਕ ਸ਼ਾਂਤੀ ਦਾ ਪੈਗਾਮ ਲੈ ਕੇ ਬਹਿਣ ਵਾਲੀ ਸਟੇਟ ਹੋਵਾਂਗੇ ਤੇ ਸਾਡੀ ਕਰੰਸੀ, ਸਾਡੀ ਪ੍ਰੋਸਪੈਰਿਟੀ ਫੇਰ ਉੱਥੇ ਪਹੁੰਚੇਗੀ। ਉਹ ਯਾਦ ਕਰੋ ਦਿਨ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ 1 ਰੁਪਈਆ ਇੰਗਲੈਂਡ ਦੇ 13 ਪਾਉਂਡਾਂ ਦੇ ਬਰਾਬਰ ਹੁੰਦਾ ਸੀ। ਅੱਜ ਤੁਸੀਂ ਹਿਸਾਬ ਲਾ ਲਓ ਕਿ ਅਸੀਂ ਕਿੱਥੇ ਖੜੇ ਹੋਣਾ ਸੀ। ਸਾਡੀ ਹਕੂਮਤ ਦੇ ਵਿੱਚ ਸਭ ਤੋਂ ਵੱਧ ਲਿਟਰੇਸੀ ਰੇਟ ਸੀ, ਬੀਬੀਆਂ ਪੜ੍ਹੀਆਂ ਹੋਈਆਂ ਸੀ, ਬੱਚੇ ਪੜ੍ਹੇ ਹੋਏ ਸੀ, ਮਰਦ ਪੜ੍ਹੇ ਹੋਏ ਸੀ। ਹਿੰਦੁਸਤਾਨ ਦੇ ਹੋਰ ਕਿਸੇ ਇਲਾਕੇ ਨਾਲੋਂ ਨਹੀਂ, ਵਰਲਡ ਦੇ ਹੋਰ ਕਿਸੇ ਵੀ ਮੁਲਕ ਨਾਲੋਂ ਸਭ ਤੋਂ ਵੱਧ ਜਿਹੜਾ ਲਿਟਰੇਸੀ ਰੇਟ ਆ, ਜਿਹੜਾ ਪੜ੍ਹਾਈ ਲਿਖਾਈ ਦਾ ਜਿਹੜੀ ਪਰਸੈਂਟੇਜ ਆ, ਉਹ ਪੰਜਾਬ ਦੇ ਵਿੱਚ ਵੱਧ ਹੁੰਦੀ ਸੀ। ਪੰਜਾਬ ਦੇ ਵਿੱਚ ਸਿੱਖਾਂ ਦੇ ਰਾਜ ਦੇ ਵਿੱਚ ਇੱਕ ਵੀ ਕੋਈ ਧਾਰਮਿਕ ਫਸਾਦ, ਦੰਗਾ ਫਸਾਦ ਨਹੀਂ ਹੋਇਆ। ਉੱਥੇ ਇੱਕ ਵੀ ਬੰਦੇ ਨੂੰ 50 ਸਾਲਾਂ ਦੇ ਰਾਜ ਦੇ ਵਿੱਚ ਫਾਂਸੀ ਨਹੀਂ ਲਾਈ ਗਈ ਕਾਨੂੰਨ ਦੇ ਤਹਿਤ। ਹਾਂ, ਜੰਗਾਂ ਦੇ ਵਿੱਚ ਲੜਾਈਆਂ ਹੋਈਆਂ, ਉੱਥੇ ਕੋਈ ਸ਼ਹੀਦ ਹੋ ਜੇ, ਕੋਈ ਮਰ ਜੇ, ਉਹ ਗੱਲ ਵੱਖਰੀ ਆ, ਪਰ ਕਾਨੂੰਨ ਦੇ ਦਾਇਰੇ ਦੇ ਵਿੱਚ ਇੱਕ ਵੀ ਬੰਦੇ ਨੂੰ ਉੱਥੇ ਉਮਰ ਕੈਦ ਜਾਂ ਫਾਂਸੀ ਨਹੀਂ ਦਿੱਤੀ ਗਈ। ਇਹ ਸੀ ਸਿੱਖ ਰਾਜ, ਔਰ ਇਹੀ ਸਿੱਖ ਰਾਜ ਆ ਜਿਹਦੀ ਗੱਲ ਅੱਜ ਰੈਫਰੈਂਡਮ ਵਾਲਿਆਂ ਵੱਲੋਂ, ਵੀਰਾਂ ਵੱਲੋਂ, ਸਿੱਖਸ ਫॉर ਜਸਟਿਸ ਵੱਲੋਂ ਇੱਥੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਰੰਭੀ ਗਈ ਆ, ਜਿੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ ਕੌਮ ਦੀ ਡਿਪਲੋਮੇਸੀ ਨੂੰ ਲੈ ਕੇ ਉਸ ਧਰਤੀ ਤੇ ਬਹਿ ਕੇ ਆਜ਼ਾਦੀ ਦੀ ਜੰਗ ਨੂੰ ਅੱਗੇ ਵਧਾ ਰਹੇ ਆ। ਉੱਥੇ ਹੀ ਦੁਨੀਆ ਦੇ ਵਿੱਚ ਅੱਜ ਸਿੱਖਸ ਫॉर ਜਸਟਿਸ ਵੀ ਰੈਫਰੈਂਡਮ ਰਾਹੀਂ ਇਹ ਦੁਨੀਆ ਨੂੰ ਦੱਸ ਰਹੀ ਆ ਕਿ ਦੁਨੀਆ ਦੇ ਲੋਕੋ, ਅਸੀਂ 2-4 ਨਹੀਂ, ਅਸੀਂ 5-7 ਨਹੀਂ, ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ। ਅਸੀਂ ਹੋਵਾਂਗੇ 2 ਜਾਂ 4 ਲੋਕੋ, ਕਤਲ ਕੀਤਿਆਂ ਕਦੇ ਵੀ ਮੁੱਕਣੇ ਨਹੀਂ। ਐਡੀ ਲੰਮੀ ਹੈ ਸਾਡੀ ਕਤਾਰ ਲੋਕੋ।
ਸੋ ਉਹ ਕਤਾਰਾਂ ਜਿਹੜੀਆਂ ਲੱਖਾਂ ਦੀ ਤਾਦਾਦ ਦੇ ਵਿੱਚ ਘਰਾਂ ਚੋਂ ਨਿਕਲ ਕੇ ਅੱਜ ਦੁਨੀਆ ਦੇ ਹਰ ਕੋਨੇ ਦੇ ਵਿੱਚ ਖਾਲਿਸਤਾਨ ਦੀ ਵੋਟ ਪਾਉਣ ਲਈ ਇਕੱਤਰਤ ਹੋਈਆਂ ਨੇ। ਇਹ ਨਿਸ਼ਾਨਦੇਹੀ ਆ ਕਿ ਕੌਮ ਜਿਹੜੀ ਹੈ ਖਾਲਿਸਤਾਨ ਚਾਹੁੰਦੀ ਆ। 35 ਲੱਖ ਜਿਹੜੀ ਕੌਮ ਹੈ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਨਕਸ਼ੇ ਦੇ ਕੈਦ ਦੇ ਵਿੱਚ ਕੱਲੀ ਉਹ ਜਿਹੜੀ ਆਜ਼ਾਦੀ ਨਹੀਂ ਚਾਹੁੰਦੀ। ਉਸ ਤੋਂ ਇਲਾਵਾ 2 ਮਿਲੀਅਨ ਤੋਂ ਵੱਧ ਸਿੱਖ ਕੌਮ, 2.5 ਮਿਲੀਅਨ ਸਿੱਖ ਕੌਮ ਜਿਹੜੀ ਵਰਲਡ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚ ਰਹਿੰਦੀ ਆ, ਉਹ ਖਾਲਿਸਤਾਨ ਚਾਹੁੰਦੀ ਆ। ਇਹਦਾ ਸਬੂਤ ਆ ਫਿਜ਼ਾਮਾਂ ਦੇ ਵਿੱਚ ਲਹਿਰਾਏ ਹੋਏ ਖਾਲਿਸਤਾਨ ਦੇ ਝੰਡੇ। ਇਹਦਾ ਸਬੂਤ ਹੈ ਸਾਡੇ ਲੱਖਾਂ ਦੇ ਇਕੱਠ ਕਿ ਅਸੀਂ ਹੁਣ ਆਜ਼ਾਦੀ ਚਾਹੁੰਦੇ ਆ। ਇਹ ਹਿੰਦੁਸਤਾਨ ਨੇ ਦੇਖਣਾ ਕਿ ਉਹ ਆਪਣਾ ਬੋਰੀ ਬਿਸਤਰਾ ਪ੍ਰੇਮ ਪਿਆਰ ਨਾਲ ਗੋਲ ਕਰਦੇ ਆ ਜਾਂ ਖਾਲਸਾ ਆਪਣੀਆਂ ਰੋਹ ਰੀਤਾਂ ਅਨੁਸਾਰ ਕਰਵਾਵੇ। ਇਹ ਚੁਆਇਸ ਤੁਹਾਡੀ ਆ, ਤੁਸੀਂ ਸਾਨੂੰ ਕਿਹੜੇ ਰਾਹ ਤੇ ਤੋਰਨਾ। ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਡਿਪਲੋਮੇਸੀ ਰਾਹੀਂ ਵੀ ਖਾਲਿਸਤਾਨ ਦੀ ਜੰਗ ਹੈ ਜਿਹੜੀ ਉਹ ਲੜ ਰਹੇ ਆ। ਅਸੀਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਵੀ UN ਦੀਆਂ ਜਿਹੜੀਆਂ ਹਦਾਇਤਾਂ ਨੇ ਉਹਦੇ ਅਨੁਸਾਰ ਵੀ ਕੌਮ ਦੀ ਜਿਹੜੀ ਆਜ਼ਾਦੀ ਦੀ ਲੜਾਈ ਲੜ ਰਹੇ ਆ। ਪਰ ਤੁਸੀਂ ਸਾਡਾ ਨਸਲ ਘਾਤ ਜਿਹੜਾ ਪੰਜਾਬ 'ਚ ਕੀਤਾ ਹੋਇਆ, ਅੱਜ ਤੁਹਾਡੀ ਗੋਲੀ ਜਿਹੜੀ ਆ ਉਹ ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡੇ ਨੂੰ ਵੀ ਜਿਹੜੀ ਆ ਤੁਸੀਂ ਦਵਾਈ ਦੀ ਗੋਲੀ ਨਾਲ ਮਾਰਦੇ ਹੋ। ਭਾਵ ਕਿ ਤੁਹਾਡੇ ਇਹ ਜਿਹੜੇ ਘਿਨਾਉਣੇ ਕੰਮ ਆ, ਤੁਹਾਡੇ ਘਿਨਾਉਣੇ ਟੈਕਟਿਕਸ ਆ, ਤੁਸੀਂ ਉਹਦੇ ਨਾਲ ਮਾਰਦੇ ਹੋ। ਤੁਸੀਂ ਕੈਨੇਡਾ ਦੇ ਵਿੱਚ ਸ਼ਹੀਦ ਭਾਈ ਹਰਜੀਤ ਸਿੰਘ ਨਿੱਜਰ, ਉਹਨਾਂ ਨੂੰ ਤੁਹਾਡੀ ਗੋਲੀ ਜਿਹੜੀ ਆ ਉਹ ਮਾਰਦੀ ਆ। ਤੁਸੀਂ ਸਰਦਾਰ ਗੁਰਪਤਵੰਤ ਸਿੰਘ ਪੰਨੂ, ਉਹਦੇ ਕਤਲ ਦੀ ਸਾਜ਼ਿਸ਼ ਅਮਰੀਕਾ ਦੇ ਵਿੱਚ ਘੜੀ ਆ। ਤੁਸੀਂ ਭਾਈ ਪਰਮਜੀਤ ਸਿੰਘ ਪੰਜਵੜ, ਜਿਉਂਦੇ ਜੀ ਤੁਸੀਂ ਉਸ ਯੋਧੇ ਦਾ ਸਿਰ ਨਹੀਂ ਝੁਕਵਾ ਸਕੇ। ਤੁਹਾਨੂੰ ਲੋਹੇ ਦੇ ਚਣੇ ਚਲਵਾਉਣ ਵਾਲਾ ਯੋਧਾ ਤੁਸੀਂ ਬੁਜ਼ਦਲੀ ਦੇ ਨਾਲ ਪਹਾੜੇ ਦੇ ਕਾਤਲਾਂ ਤੋਂ ਉਸ ਯੋਧੇ ਨੂੰ ਕਤਲ ਕਰਾਉਂਦੇ ਹੋ। ਤੁਸੀਂ ਭਾਈ ਲਖਵੀਰ ਸਿੰਘ ਰੋਡੇ ਨੂੰ ਪਾਕਿਸਤਾਨ ਦੇ ਵਿੱਚ ਕਤਲ ਕਰਾਉਂਦੇ ਹੋ। ਔਰ ਇਹ ਹਜੇ ਐਸੇ ਹਫ਼ਤੇ ਦੀ ਗੱਲ ਆ, ਸਰਦਾਰ ਹਰਜੀਤ ਸਿੰਘ ਢੱਡਾ ਜਿਹੜੇ ਉੱਘੇ ਖਾਲਿਸਤਾਨੀ ਕਾਰਕੁਨ ਸੀ, ਉਹਨਾਂ ਨੂੰ ਵੀ ਬਰੈਂਪਟਨ ਦੇ ਵਿੱਚ ਗੋਲੀ ਦਾ ਜਿਹੜਾ ਸ਼ਿਕਾਰ ਆ ਉਹ ਬਣਾਇਆ ਗਿਆ। ਸੋ ਆਪਾਂ ਇਹ ਨਾ ਸਮਝੀਏ ਕਿ ਅਸੀਂ ਪੰਜਾਬ ਦੇ ਵਿੱਚ ਮਹਿਫੂਜ਼ ਆ, ਨਹੀਂ। ਉਹਦਾ ਜਿਹੜਾ ਹਸ਼ਰ ਆ ਅਸੀਂ ਇਸ 4 ਦਿਨਾਂ ਦੀ ਵਾਰ ਦੇ ਵਿੱਚ ਦੇਖ ਲਿਆ ਕਿ ਅਸੀਂ ਕਿੰਨੇ ਕੁ ਮਹਿਫੂਜ਼ ਆ ਪੰਜਾਬ ਦੇ ਵਿੱਚ। ਜਿਹੜੀਆਂ ਇਹਨਾਂ ਦੀਆਂ ਡਿਫੈਂਸ ਸਿਸਟਮ ਆ S-400 ਦੇ, ਉਹ ਪੰਜਾਬ ਦੀ ਹਿੱਕ ਤੇ ਲਾਏ ਗਏ ਆ। ਕਿਉਂ ਲਾਏ ਗਏ ਆ? ਤਾਂ ਕਿ ਕੱਲ ਨੂੰ ਜੇ ਦੁਬਾਰਾ ਪਾਕਿਸਤਾਨ ਨਾਲ ਲੜਾਈ ਹੋਵੇ ਜਾਂ ਚਾਈਨਾ ਨਾਲ ਲੜਾਈ ਹੋਵੇ, ਜੇ ਉਹ ਮਿਜ਼ਾਈਲ ਸੁੱਟਣ ਤੇ ਉਹ ਪੰਜਾਬ 'ਚ ਸੁੱਟਣ, ਕਿਉਂਕਿ ਇਹਨਾਂ ਦਾ ਡਿਫੈਂਸ ਸਿਸਟਮ ਆ ਜਿਹੜਾ ਉਹ S-400 ਆ ਜਿਹੜਾ ਉਹ ਪੰਜਾਬ 'ਚ ਲਾਇਆ ਗਿਆ। ਬਾਕੀ ਸਾਰਾ ਹਿੰਦੁਸਤਾਨ ਹੈ ਨਹੀਂ। ਜੇ ਉਹਦੀ ਰੇਂਜ 400 ਕਿਲੋਮੀਟਰ ਦੀ ਆ, 500 ਕਿਲੋਮੀਟਰ ਦੀ ਆ, ਤੇ ਉਹ ਪੰਜਾਬ 'ਚ ਲਾਣਾ ਕਿਉਂ ਜ਼ਰੂਰੀ ਹੈ? ਸਵਾਲ ਹੈ। ਇਹ ਤਿਆਰੀ ਆ ਵੀਰੋ, ਲੜਾਈ ਜਿਹਦੀ ਮਰਜ਼ੀ ਹੋਵੇ, ਨਿਸ਼ਾਨਾ ਪੰਜਾਬੀ ਬਣਨਗੇ ਜਾਂ ਸਿੱਖ ਕੌਮ ਬਣੂਗੀ। ਔਰ ਅਸੀਂ ਇਹਨਾਂ ਦੇ ਮਨਸੂਬੇ ਜਿਹੜੇ ਆ ਇਹ ਅਸੀਂ ਪਾਸ ਨਹੀਂ ਹੋਣ ਦੇਣੇ, ਅਸੀਂ ਇਹਨਾਂ ਦੇ ਕਾਰਗੁਜ਼ਾਰ ਨਹੀਂ ਹੋਣ ਦੇਣੇ। ਅਸੀਂ ਜਿੱਥੇ ਗਰਾਊਂਡ ਲੈਵਲ ਦੇ ਉੱਤੇ ਡਿਪਲੋਮੇਸੀ ਨਾਲ ਗੱਲ ਕਰਦੇ ਆ, ਹਥਿਆਰਬੰਦ ਲੜਾਈ ਵੀ ਅਸੀਂ ਲੜੀ ਆ, ਉਸ 'ਚ ਵੀ ਅਸੀਂ ਜਿੱਤੇ ਆ। ਲੜਾਈ ਸ਼ੁਰੂ ਕੀਤੀ ਸੀ ਅਸੀਂ ਮੌਕੇ ਦੀ ਪ੍ਰਧਾਨ ਮੰਤਰੀ ਨੂੰ ਸੋਧ ਕੇ, ਤੇ ਲੜਾਈ ਦੇ ਉੱਤੇ ਵਿਸ਼ਰਾਮ ਲਾਇਆ ਮੌਕੇ ਦੇ ਮੁੱਖ ਮੰਤਰੀ ਨੂੰ ਸੋਧ ਕੇ। ਸੋ ਇਹ ਨਾ ਵੀ ਸੋਚੇ ਕਿ ਸਿੱਖ ਹਥਿਆਰਾਂ ਦੀ ਲੜਾਈ ਹਾਰ ਗਏ ਆ। ਸਮੇਂ ਬਦਲਦੇ ਆ, ਤਕਨੀਕਾਂ ਬਦਲ ਜਾਂਦੀਆਂ ਨੇ, ਪਰ ਲੜਾਈ ਹਜੇ ਜਾਰੀ ਆ। ਕਦੋਂ ਤੱਕ ਜਾਰੀ ਰਹੂਗੀ? ਜਦ ਤੱਕ ਅਸੀਂ ਆਪਣੇ ਸ਼ਹੀਦਾਂ ਦਾ ਸੁਪਨਾ ਖਾਲਿਸਤਾਨ ਆ ਜਿਹੜਾ ਉਹਦਾ ਝੰਡਾ UN ਦੇ ਵਿੱਚ 193 ਝੂਲ ਰਹੇ ਝੰਡਿਆਂ ਦੇ ਨਾਲ ਇੱਕ 194ਵਾਂ ਝੰਡਾ ਜਿਹੜਾ ਉਹ ਨਹੀਂ ਚਲਾ ਦਿੰਦੇ, ਫਿਰ ਨਾ ਫਰਾਂਸ ਦੇ ਵਿੱਚ ਸਾਨੂੰ ਪੱਗ ਬੰਨਣ ਤੋਂ ਕੋਈ ਰੋਕੂਗਾ, ਨਾ ਕਿਊਬੈਕ ਦੇ ਵਿੱਚ ਸਾਡੇ ਬੱਚਿਆਂ ਦੀਆਂ ਤਰੱਕੀਆਂ ਰੁਕਣਗੀਆਂ। ਔਰ ਮੈਂ ਇੱਥੇ ਇਹ ਵੀ ਗੱਲ ਦੱਸ ਦਿਆਂ, ਜਿਨ੍ਹਾਂ ਨੂੰ ਬੜਾ ਕਈ ਵਾਰੀ ਵਹਿਮ ਹੋ ਜਾਂਦਾ ਕਿ ਮਨਮੋਹਨ ਸਿੰਘ ਵਰਗੇ ਪ੍ਰਧਾਨ ਮੰਤਰੀ ਨੇ, ਸਿੱਖਾਂ ਨੂੰ ਉੱਥੇ ਕੋਈ ਪ੍ਰੋਬਲਮ ਨਹੀਂ। ਜੇ ਅੱਜ ਮਨਮੋਹਨ ਸਿੰਘ ਦੀ ਸ਼੍ਰੋਮਣੀ ਕਮੇਟੀ ਹੈ ਜਿਹੜੀ ਉਹਦੀ ਤਸਵੀਰ ਅਜਾਇਬ ਘਰ ਦੇ ਵਿੱਚ ਲਾਉਣ ਲਈ ਭੱਜੇਦਾ, ਤਾਂ ਸਾਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ ਕਿ ਇਹ ਉਹੀ ਮਨਮੋਹਨ ਸਿੰਘ ਆ ਜਿਹਨੇ ਕੈਨੇਡਾ ਦੇ ਵਿੱਚ ਆ ਕੇ ਸਰਕਾਰ ਨੂੰ ਕਿਹਾ ਸੀ ਕਿ ਸਿੱਖ ਬਹੁਤ ਸੁਖੀ ਨੇ ਭਾਰਤ ਦੇ ਵਿੱਚ, ਇਹਨਾਂ ਨੂੰ ਕੋਈ ਖਤਰਾ ਨਹੀਂ। UN ਦੇ ਵਿੱਚ ਜਾ ਕੇ ਮਨਮੋਹਨ ਸਿੰਘ ਨੇ ਕਿਹਾ ਸੀ ਕਿ ਸਿੱਖਾਂ ਨੂੰ ਭਾਰਤ ਦੇ ਵਿੱਚ ਕੋਈ ਖਤਰਾ ਨਹੀਂ। ਜਦੋਂ ਹਰ ਰੋਜ਼ ਸਿੱਖਾਂ ਦੀਆਂ ਲਾਸ਼ਾਂ ਰਾਵੀ ਦੇ ਵਿੱਚ ਜਾਂ ਸਤਲੁਜ ਜਮਨਾ ਲਿੰਕ ਨਹਿਰ ਦੇ ਵਿੱਚ ਝੂਠੇ ਮੁਕਾਬਲੇ ਕਰ ਕਰਕੇ ਬਹਾਈਆਂ ਜਾ ਰਹੀਆਂ ਸੀ, ਉਦੋਂ ਦੀ ਗੱਲ ਹੈ। ਇਹ ਉਹ ਮਨਮੋਹਨ ਸਿੰਘ ਹੈ ਜਿਹਨੇ ਸਿੱਖਾਂ ਦੇ ਸਿਰਾਂ ਦੇ ਉੱਤੇ ਮੁੱਲ ਪੈਣ ਵਾਲੇ ਜਿਹੜੇ ਚੈੱਕ ਆ ਉਹ ਸਾਈਨ ਕੀਤੇ ਸੀ। ਇਹ ਉਹ ਮਨਮੋਹਨ ਸਿੰਘ ਆ।
ਔਰ ਇਸ ਮਨਮੋਹਨ ਸਿੰਘ ਨੇ ਇੱਕ ਵੀ ਕੰਮ ਐਸਾ ਕੋਈ ਵੀ ਬੰਦਾ ਐਸ ਸੰਗਤ ਚੋਂ ਦੱਸ ਦਵੇ ਕਿ ਸਿੱਖਾਂ ਦੇ ਲਈ ਕਿਹੜਾ ਕੀਤਾ ਕਿ ਉਹਦੀ ਕਾਂਗਰਸ ਦੇ ਬਤੌਰ ਕਾਂਗਰਸ ਦੇ ਪ੍ਰਧਾਨ ਮੰਤਰੀ ਜਿਹੜੀ ਸਾਡੀ ਕਾਤਲ ਜਮਾਤ ਹੈ ਉਹਦੀ ਫੋਟੋ ਹੈ ਜਿਹੜੀ ਉਹ ਅਜਾਇਬ ਘਰ ਵਿੱਚ ਲੱਗੇ। ਅਜਾਇਬ ਘਰ ਜਿਹੜਾ ਸਿੱਖ ਹੈ ਉਹ ਉਹਨਾਂ ਲਈ ਰਾਖਵਾ ਹੈ ਜਿਨ੍ਹਾਂ ਨੇ ਸਿੱਖਾਂ ਲਈ ਕੁਝ ਕੀਤਾ ਹੋਵੇ। ਜੇ ਮਨਮੋਹਨ ਸਿੰਘ ਇਹ ਕਹਿੰਦਾ ਕਿ ਮੈਂ ਇਕੱਲੇ ਸਿੱਖਾਂ ਦਾ ਪ੍ਰਧਾਨ ਮੰਤਰੀ ਨਹੀਂ ਸੀ, ਮੈਂ ਸਾਰੇ ਭਾਰਤ ਦਾ ਪ੍ਰਧਾਨ ਮੰਤਰੀ ਸੀ, ਤੇ ਇਹ ਉਹੀ ਭਾਰਤ ਹੈ ਜਿਹਨੇ ਮਨਮੋਹਨ ਸਿੰਘ ਦਾ ਸਿਵਾ ਬਾਲਣ ਲਈ ਗਾਂਧੀ ਦੇ ਗਵਾਂਢ 'ਚ ਜਗ੍ਹਾ ਨਹੀਂ ਦਿੱਤੀ। ਇੱਕ ਆਮ ਜਿਹੇ ਸ਼ਮਸ਼ਾਨ ਘਾਟ ਦੇ ਵਿੱਚ ਉਹਦੀ ਚਿਖਾ ਜੜੀ ਸੀ। ਜਦੋਂ ਉਹ ਕੁਛ ਨਹੀਂ ਦਿੰਦੇ ਜਿਹੜਾ ਸਾਰੀ ਉਮਰ ਉਹਨਾਂ ਦੀ ਇਕਨੋਮੀ ਸੈੱਟ ਕਰਦਾ ਮਰ ਗਿਆ, ਤੇ ਫਿਰ ਸਿੱਖਾਂ ਨੇ ਉਹਦਾ ਕੀ ਆਸਾਨ ਹੈ ਸਿੱਖਾਂ ਦੇ ਉੱਤੇ ਜਦੋਂ ਸਿੱਖਾਂ ਦੇ ਹੱਕ 'ਚ ਕੋਈ ਗੱਲ ਹੀ ਨਹੀਂ ਕੀਤੀ ਉਹਨੇ। ਸੋ ਇਹ ਜਿਹੜੀਆਂ ਚੱਲ ਰਹੀਆਂ ਨਾ ਸਾਰੀਆਂ ਸਿੱਖਾਂ ਦੇ ਖਿਲਾਫ ਸਾਜ਼ਿਸ਼ਾਂ, ਇਹਨਾਂ ਤੇ ਸਾਨੂੰ ਨਜ਼ਰ ਰੱਖਣੀ ਚਾਹੀਦੀ ਆ। ਸਾਨੂੰ ਆਪਣੇ ਕੌਮੀ ਘਰ ਖਾਲਿਸਤਾਨ ਨੂੰ ਸਰ ਕਰਨ ਦੇ ਲਈ, ਆਜ਼ਾਦ ਕਰਨ ਦੇ ਲਈ ਕੋਈ ਵੀ ਜਿਹੜੀ ਜਥੇਬੰਦੀ ਆ ਕਿਸੇ ਵੀ ਤਰੀਕੇ ਨਾਲ ਕੰਮ ਕਰਦੇ ਆ, ਸਾਨੂੰ ਜਾਂ ਤਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ, ਜੇ ਨਹੀਂ ਦੇ ਸਕਦੇ ਤੇ ਐਵੇਂ ਮੋਮੋ ਠਗੜੀਆਂ ਨਹੀਂ ਕਰਨੀਆਂ, ਉਹਨਾਂ ਦੇ ਖਿਲਾਫ ਨਹੀਂ ਬੋਲਣਾ। ਅਰਦਾਸ ਕਰਨੀ ਆ ਕਿ ਹੇ ਅਕਾਲ ਪੁਰਖ ਵਾਹਿਗੁਰੂ ਸਾਡੀ ਜਿਹੜੀ ਇਹ ਤਨਜ਼ੀਮ ਹੈ ਇਹਨੂੰ ਫਤਿਹ ਬਖਸ਼ੋ, ਸਾਨੂੰ ਆਜ਼ਾਦੀ ਬਖਸ਼ੋ, ਕਿਉਂਕਿ ਬਿਨਾਂ ਆਜ਼ਾਦੀ ਤੋਂ ਗੁਰੂ ਸਾਹਿਬ ਦਾ ਹੀ ਹੁਕਮ ਹੈ ਕਿ ਫਰੀਦਾ ਬਾਰ ਪਰਾਏ ਬੈਸਣਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸ਼ਰੀਰੋ ਲੈ। ਕੀ ਹੈ ਅਕਾਲ ਪੁਰਖ ਵਾਹਿਗੁਰੂ ਜੀਓ ਫਰੀਦ ਸਾਹਿਬ ਜੀ ਇਹ ਕੋਟ ਕਰਦੇ ਨੇ, ਉਹਨਾਂ ਦੇ ਅੱਗੇ ਫਰਿਆਦ ਕਰਦੇ ਨੇ ਕਿ ਮੈਨੂੰ ਕਿਸੇ ਦੇ ਦਰ ਦਾ ਜਿਹੜਾ ਕੁੱਤਾ ਬਣਾ ਕੇ ਨਾ ਰੱਖ, ਜੇ ਮੇਰੀ ਇਹੀ ਜ਼ਿੰਦਗੀ ਹੈ ਜਿਵੇਂ ਕਿਸੇ ਦੇ ਅਧੀਨ ਹੀ ਰਹਿਣਾ, ਇਹ ਨਾਲੋਂ ਚੰਗਾ ਮੈਨੂੰ ਮੌਤ ਦੇ ਦੇ। ਇਹ ਗੁਰਬਾਣੀ ਦਾ ਫਰਮਾਨ ਹੈ। ਸੋ ਸਾਨੂੰ ਇਹ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ। ਅਸੀਂ ਆਪਣੇ ਆਪ ਨੂੰ ਬਚਾ ਲਾਂਗੇ, ਪਰ ਸਾਡੇ ਆਉਣ ਵਾਲੀਆਂ ਨਸਲਾਂ ਜਿਹੜੀਆਂ ਉਹ ਕਿਵੇਂ ਬਚਣਗੀਆਂ। ਸਿੱਖ ਅੱਜ ਹਿੰਦੁਸਤਾਨ ਦੀ ਗੁਲਾਮੀ ਦੇ ਵਿੱਚ ਤਾਂ ਕੈਦ ਹੈਗੇ ਹੀ ਆ, ਉਹ ਦੁਨੀਆ ਦੇ ਕਿਸੇ ਹਿੱਸੇ ਦੇ ਵਿੱਚ ਸੁਰੱਖਿਅਤ ਨਹੀਂ। ਉਹ ਕਿਉਂ ਨਹੀਂ ਕਿ ਸਾਡੇ ਪਿੱਛੇ ਖੜਨ ਵਾਲੀ, ਸਾਡੀ ਗੱਲ ਕਰਨ ਵਾਲੀ ਕੋਈ ਸਰਕਾਰ ਨਹੀਂ ਹੈ। ਇੱਥੋਂ ਮਿਹਣਾ ਮਾਰਿਆ ਜਾਂਦਾ ਕਿ ਆ ਕੇ ਪੰਜਾਬ 'ਚ ਗੱਲ ਕਰੋ। ਅੰਮ੍ਰਿਤਪਾਲ ਸਿੰਘ ਇੱਥੋਂ ਹੀ ਪੰਜਾਬ ਗਿਆ, ਦੁਬਈ 'ਚ ਬੈਠਾ ਸਿੰਘ ਪੰਜਾਬ ਗਿਆ, ਉਹਨੇ ਜਾ ਕੇ ਗੱਲ ਕੀਤੀ ਆ। ਉਹਦਾ ਕੀ ਇਹਨਾਂ ਨੇ ਹਾਜ਼ਰ ਕੀਤਾ ਤੁਹਾਡੇ ਸਾਰਿਆਂ ਦੇ ਸਾਹਮਣੇ ਆ। ਤੀਜੀ ਵਾਰੀ NSA ਵਧਾਈ ਗਈ ਆ ਬਿਨਾਂ ਕਿਸੇ ਗੱਲ ਤੋਂ। ਸੋ ਇਹ ਵੀ ਨਾ ਮਿਹਣੇ ਵੀਰੋ ਮਾਰਿਆ ਕਰੋ ਕਿ ਇੱਥੇ ਗੱਲਾਂ ਕਰਦੇ ਆ, ਪੰਜਾਬ ਜਾ ਕੇ ਕਰੋ। ਉਹ ਯੋਧਾ ਗਿਆ ਸੀਗਾ ਪੰਜਾਬ ਆਪਣਾ ਫਿਊਚਰ ਛੱਡ ਕੇ, ਉਹਨੇ ਖੰਡੇ ਬਾਟੇ ਦੀ ਪੌਲ ਲਈ ਅੰਮ੍ਰਿਤ ਦਾ ਪ੍ਰਚਾਰ ਕੀਤਾ, ਨਸ਼ਿਆਂ ਤੋਂ ਖੜੇ ਛਡਾਉਣ ਦੀ ਗੱਲ ਕੀਤੀ, ਪਰ ਅੰਜਾਮ ਕੀ ਹੋਇਆ? ਉਹ 3 ਸਾਲ ਤੋਂ ਜੇਲ੍ਹ ਦੇ ਵਿੱਚ ਆ ਬਿਨਾਂ ਕਿਸੇ ਗੰਭੀਰ ਇਲਜ਼ਾਮ ਦੇ। ਇਹ ਹਸ਼ਰ ਹੁੰਦਾ। ਉਹਨੇ ਜਾ ਕੇ ਕਿਹਾ ਸੀ ਕਿ ਤੁਸੀਂ ਕਹਿੰਦੇ ਆ ਕਿ ਇੱਥੇ ਆ ਕੇ ਗੱਲ ਕਰੋ, ਮੈਂ ਇੱਥੇ ਆ ਗਿਆ, ਕਰੋ ਮੈਂ ਤਾਂ ਜਿੰਨੇ ਗੱਲ ਕਰਨੀ ਆ। ਕਿੰਨੇ ਕਿ ਨਿੱਤਰੇ ਉਹਨਾਂ ਗੱਲ ਕਰਨ ਵਾਲੇ। ਜਦੋਂ ਉਹਨੇ ਸਾਰਿਆਂ ਨੂੰ ਆਪਣੀਆਂ ਦਲੀਲਾਂ ਦੇ ਨਾਲ ਜਿਹੜਾ ਦਲੀਲ ਕਰ ਦਿੱਤਾ, ਜਵਾਬ ਕਰ ਦਿੱਤਾ, ਉਦੋਂ ਉਹਨੂੰ ਫੇਰ ਚੱਕ ਕੇ ਇਹਨਾਂ ਨਾਲ ਜਿਹੜਾ ਉਹੀ ਪੁਰਾਣਾ ਹਥਿਆਰ ਆ ਕਿ ਜਿਹੜਾ ਚੁੱਪ ਨਹੀਂ ਹੁੰਦਾ ਉਹਨੂੰ ਚੱਕ ਕੇ ਜੇਲ੍ਹ 'ਚ ਸਿੱਟ ਦਿਓ। ਪਰ ਸੰਗਤ ਨੇ, ਗੁਰੂ ਦਿਆਲ ਹੈ ਸਾਡੇ ਨਾਲ ਹੈ, ਸ਼ਹੀਦਾਂ ਸਿੰਘਾਂ ਦੇ ਆਸ਼ੀਰਵਾਦ ਸਾਡੇ ਨਾਲ ਨੇ, ਤੇ ਉਸੇ ਸੰਗਤ ਨੇ ਫਿਰ ਅੰਮ੍ਰਿਤਪਾਲ ਸਿੰਘ ਨੂੰ 4 ਲੱਖ ਤੋਂ ਵੱਧ ਵੋਟਾਂ ਦੇ ਕੇ ਫਿਰ ਪਾਰਲੀਮੈਂਟ ਦੇ ਵਿੱਚ ਪਹੁੰਚਾਇਆ। ਔਰ ਉਹਦੇ ਬਾਵਜੂਦ ਵੀ ਉਹਨੂੰ ਪਾਰਲੀਮੈਂਟ ਦਾ ਸੈਸ਼ਨ ਨਹੀਂ ਜਿਹੜਾ ਉਹ ਚੁਣ ਦਿੱਤਾ ਜਾ ਰਿਹਾ। ਸੋ ਵੀਰੋ ਇੰਨੀਆਂ ਕਿ ਬੇਨਤੀਆਂ ਨੇ, ਬਹੁਤ ਲੰਮੀਆਂ ਗੱਲਾਂ ਨੇ, ਹੋਰ ਵੀ ਬੁਲਾਰਿਆਂ ਨੇ ਬੋਲਣਾ। ਸੋ ਅਖੀਰ ਦੇ ਵਿੱਚ ਇੱਕ ਆਪਾਂ ਪ੍ਰਣ ਦੁਹਰਾਉਣਾ ਕਿ ਅਸੀਂ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਜੇ ਇਸ ਪਾਵਨ ਦਿਹਾੜੇ ਨੂੰ ਅਸੀਂ ਸੈਲੀਬ੍ਰੇਟ ਕਰਨ ਲਈ ਅੱਜ ਇੱਥੇ ਇਕੱਠੇ ਹੋਏ ਆ ਨਾ, ਤੇ ਗੁਰੂ ਸਾਹਿਬ ਦਾ ਹੁਕਮ ਹੈ। ਉਹ ਕਹਿੰਦੇ ਇਨ ਗਰੀਬ ਸਿੱਖਣ ਕੋ ਦਿਉ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਇਹ ਗੁਰੂ ਸਾਹਿਬ ਦਾ ਹੁਕਮ ਹੈ। ਉਹ ਕਹਿੰਦੇ ਕਿ ਜਿਨ ਕੀ ਜਾਤ ਬਰਨ ਕੁਲ ਮਾਹੇ, ਸਰਦਾਰੀ ਨਾ ਭਈ ਕਤਾਹੇ, ਤਿਨਹੀ ਕੋ ਸਰਦਾਰ ਬਣਾਉ, ਤਵੇ ਗੋਬਿੰਦ ਸਿੰਘ ਨਾਮ ਕਹੋ। ਗੁਰੂ ਸਾਹਿਬ ਦਾ ਇਹ ਫਰਮਾਨ ਹੈ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਇਹ ਸ਼ਰਤ ਹੈ ਹੁਣ ਕਿ ਪਾਤਸ਼ਾਹੀ ਕਿਹਨੂੰ ਦੇਣੀ ਹੈ ਗੁਰੂ ਸਾਹਿਬ ਨੇ। ਉਹ ਕਹਿੰਦੇ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ। ਜਬ ਇਹ ਗਏ ਵਿਪਰਨ ਕੀ ਰੀਤ। ਵਿਪਰਨ ਕੀ ਰੀਤ ਕੀ ਹੈ ਜੀ? ਉਹ ਆਪਾਂ ਸ਼ੀਸ਼ਾ ਹੀ ਦੇਖ ਸਕਦੇ ਘਰ ਜਾ ਕੇ। ਗੁੱਸਾ ਨਾ ਕਰਿਓ, ਮੈਂ ਗੁਰੂ ਦਾ ਇਹ ਹੁਕਮ ਆ, ਮੈਂ ਸਿਰਫ ਮੈਸੇਂਜਰ ਬਣ ਕੇ ਬੋਲ ਰਿਹਾ। ਇਹ ਆਪਾਂ ਸ਼ੀਸ਼ਾ 'ਚ ਦੇਖਣਾ ਜਾ ਕੇ ਘਰੇ ਕਿ ਵਿਪਰਨ ਕੀ ਰੀਤ ਕੀ ਆ।
जब ये गए विप्रन की रीत मैं ना करूं इनकी प्रतीत। सो ये शर्त है गुरु साहब की कि सानू किवें राज भाग बख्शना उन्होंने। सो अखीर दे विच यही बेनतियां ने कि असीं इस जंगे आज़ादी दे विच जिस भी तरीके नाल हिस्सा पा सकदे आ, तन दे नाल, मन दे नाल, धन दे नाल। ते मैं एक होर ऐड कर दित्ता, जे ये तिन्नां चीज़ां नाल नहीं पा सकदे ते अरदास दे नाल जरूर पा सकदे आ। अरदास कर सकते हैं कि हे गुरु साहब, शहीदां सिंघां दीयां कुर्बानियां साडे ओ दिनां दे बच्चे, कुछ दिनां दे बच्चे जिन्हां नूं दिल्ली दीयां वैशी हिंदू भीड़ां ने प्रैशर कुकरां दे विच बाड़ के सीटियां वजवातीआं, ਜਿਹੜੇ ਸਾਡੇ ਭਰ ਜਵਾਨੀ ਦੇ ਵਿੱਚ ਗੱਭਰੂ ਗਲਾਂ ਦੇ ਵਿੱਚ ਟਾਇਰ ਪਾ ਕੇ ਜਾਲੇ, ਉਹਨਾਂ ਦਾ ਵਾਸਤਾ ਕਿ ਕੌਮ ਨੂੰ ਹੋਰ ਦੁਸ਼ਵਾਰੀਆਂ ਨਾ ਦੇ। ਇਹ ਵਾਹਿਗੁਰੂ ਸਾਨੂੰ ਕੌਮੀ ਘਰ ਖਾਲਿਸਤਾਨ ਬਖਸ਼ ਦੇ। ਔਰ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਸਾਫ਼ ਦਿਲੋਂ ਅਰਦਾਸ ਕਰਾਂਗੇ, ਅਸੀਂ ਆਪਣੀ ਇਸ ਜੰਗੇ ਆਜ਼ਾਦੀ ਦੇ ਵਿੱਚ ਆਪਣੇ ਭਰਾਵਾਂ ਦਾ ਸਾਥ ਦੇਵਾਂਗੇ ਤੇ ਫਿਰ ਦਿੱਲੀ ਤਖਤ पे बहेगी आप गुरु की फौज, शत्र चुलेंगे शीश पर बड़ी करेगी मौज। ਇੰਨੀਆਂ ਹੀ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਚਕ ਹਾਂ। ਔਰ ਆਖਰ ਦੇ ਵਿੱਚ ਸ਼ਹੀਦਾਂ ਦਾ ਉਹ ਅਕੀਦਾ ਜਿਹਦੇ ਉੱਤੇ 2.5 ਲੱਖ ਸਿਰ ਲੱਗਾ ਹੋਇਆ ਸ਼ਹੀਦਾਂ ਦਾ, ਉਹ ਨਾ ਇਸ ਫਿਜ਼ਾ ਦੇ ਵਿੱਚ ਗੂੰਜਣਾ ਚਾਹੀਦਾ। ਖਾਲਿਸਤਾਨ 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 ਖਾਲਿਸਤਾਨ। ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼, ਅਕਾਲ ਤਖਤ ਤੋਂ ਆਈ ਆਵਾਜ਼। ਕੌਮੀ ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ, ਕੌਮੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। मेरी जान की जान, मेरी जान की जान, मेरी जान की जान, मेरी जान की जान। खालसा 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 मेरो सजन परिवार, खालसा मेरो करती उदारा, खालसा मेरो पिंड प्राण, खालसा मेरी जान की जान, खालसा मेरी जान की जान।